ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਅੱਜ 2 ਮਈ 2014 18 ਵਿਸਾਖ ਨਾਨਕ ਚਾਈ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹਾਂ, ਤੁਸੀਂ ਸਾਡੇ ਦਰਸ਼ਕਾਂ ਨਾਲ ਕੋਈ ਅੱਜ ਦਾ ਅਹਿਮ ਮੁੱਦਾ ਸਾਂਝਾ ਕਰਨਾ ਚਾਹੁੰਦੇ ਹੋ? ਦੇਖੋ, ਅੱਜ ਦੀ ਗੱਲਬਾਤ 'ਚ ਮੈਂ ਇਹ ਦੇਖਦਾ ਕਿ ਬਹੁਤ ਵਾਰ ਯੂਰਪ ਵੱਲ ਜਦੋਂ ਅਸੀਂ ਨਜ਼ਰ ਮਾਰਦੇ ਹਾਂ ਕਿ ਕਿਵੇਂ ਦੂਸਰੇ ਸੰਸਾਰ ਯੁੱਧ ਤੋਂ ਬਾਅਦ ਯੂਰਪ ਡਿਵਾਈਡ ਹੋਇਆ, ਜਰਮਨ ਦੋ ਹਿੱਸਿਆਂ 'ਚ ਈਸਟ ਜਰਮਨੀ ਵੈਸਟ ਜਰਮਨੀ ਬਣਿਆ, ਨਫ਼ਰਤ ਸੀ ਚਾਰ ਚਫੇਰੇ। ਪਰ ਸੋਵੀਅਤ ਯੂਨੀਅਨ 1990-91 'ਚ ਕਲੈਪਸ ਹੋਇਆ, ਉਹੀ ਦੇਸ਼ ਵਾਪਸ ਆਪਣੇ ਉਹਨਾਂ ਸੰਬੰਧਾਂ ਵੱਲ ਮੁੜੇ। ਪੂਰਬੀ ਜਰਮਨੀ ਪੱਛਮੀ ਜਰਮਨੀ ਇਕੱਠੇ ਹੋਏ ਔਰ ਅੱਜ ਜਰਮਨ ਇੱਕ ਸਟਰੋਂਗ ਨੇਸ਼ਨ ਹੈ ਯੂਰਪੀਅਨ ਯੂਨੀਅਨ ਦਾ। ਇਸੇ ਤਰ੍ਹਾਂ ਦੁਨੀਆ 'ਚ ਹੋਰ ਵੀ ਬਹੁਤ ਸਾਰੀਆਂ ਥਾਵਾਂ 'ਤੇ ਵਿਤਨਾਮ ਦੇ ਨਾਲ ਅਮਰੀਕਾ ਨੇ ਕੀ ਨਹੀਂ ਕੀਤਾ, ਲੱਖਾਂ ਵਿਤਨਾਮੀ ਮਾਰੇ। ਵਿਤਨਾਮ 'ਚ 60-70 ਹਜ਼ਾਰ ਅਮਰੀਕੀ ਸੋਲਜਰ ਵੀ ਮਾਰੇ ਗਏ। ਪਰ ਅੱਜ ਵਿਤਨਾਮ ਔਰ ਅਮਰੀਕਾ ਦੇ ਬਹੁਤ ਨੇੜਲੇ ਸੰਬੰਧ ਨੇ, ਦੋਸਤੀ ਦੇ ਸੰਬੰਧ ਨੇ। ਇਸ ਤਰ੍ਹਾਂ ਹੀ ਦੁਨੀਆ ਦੇ ਹੋਰ ਥਾਵਾਂ ਦੇ ਉੱਤੇ ਵੀ ਜਿਹੜੀ ਪੁਰਾਣੀ ਹਿਸਟਰੀ ਹੈ ਉਹਨੂੰ ਭੁੱਲ ਕੇ ਬਹੁਤ ਸਾਰੇ ਨਵੇਂ ਸੰਬੰਧ ਔਰ ਗੱਲਬਾਤ ਨੂੰ ਅੱਗੇ ਤੋਰਨ ਦਾ ਯਤਨ ਹੋਇਆ ਜੀ। ਪਰ ਜਦੋਂ ਅਸੀਂ ਸਾਊਥ ਏਸ਼ੀਆ 'ਚ ਖਾਸ ਤੌਰ 'ਤੇ ਭਾਰਤੀ ਹਾਕਮਾਂ ਜਾਂ ਉਹਨਾਂ ਦੇ ਵਤੀਰੇ ਵੱਲ ਦੇਖਦੇ ਹਾਂ, ਕਿਉਂਕਿ ਉਹ ਵੱਡੀ ਧਿਰ ਹੈ, ਅਤੇ ਜੇ ਛੋਟੀਆਂ ਧਿਰਾਂ ਕੋਈ ਖੁਨਾਮੀ ਵੀ ਕਰਨ ਤਾਂ ਤੁਸੀਂ ਉਹਨਾਂ ਬਾਰੇ ਉਹਨਾਂ ਨੂੰ ਨਹੀਂ ਡਿਸਕ੍ਰੈਡਿਟ ਕਰਦੇ, ਇਹ ਫਿਰ ਵੀ ਵੱਡੇ ਦੇ ਹਿੱਸੇ ਹੁੰਦਾ ਹੈ ਜੀ। ਅਤੇ ਅਸੀਂ ਸਮਝਦੇ ਹਾਂ ਵੀ ਕਿਵੇਂ ਭਾਰਤ, ਜਿਸ ਨੂੰ ਇਹ ਮੌਕਾ ਮਿਲਿਆ ਪਿਛਲੇ 67 ਸਾਲ 'ਚ ਕਿ ਉਹ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਦੋਸਤਾਨਾ ਸੰਬੰਧ ਬਣਾਏ, ਆਪਣੇ ਦੇਸ਼ ਵਿਚਲੀਆਂ ਘੱਟ ਗਿਣਤੀਆਂ ਨੂੰ ਸੰਤੁਸ਼ਟ ਕਰੇ ਜੀ। ਔਰ ਭਾਰਤ ਦੇ ਵਿੱਚ ਇੱਕ ਪੋਟੈਂਸ਼ੀਅਲ ਸੀ ਜਾਂ ਹੈ ਕਿ ਉਹ ਇੱਕ ਵੱਡੀ ਤਾਕਤ ਦੇ ਤੌਰ 'ਤੇ ਉਸ ਖਿੱਤੇ 'ਚ ਉੱਭਰ ਸਕਦਾ ਹੈ। ਪਰ 1000 ਸਾਲ ਦੀ ਗੁਲਾਮੀ ਨੇ ਇਹਨਾਂ ਦੀ ਇਹੋ ਜਿਹੀ ਮਾਨਸਿਕਤਾ ਬਣਾਈ ਹੋਈ ਹੈ ਕਿ ਇਹ ਬਿਲਕੁਲ ਉਸ ਬਾਂਦਰ ਦੀ ਤਰ੍ਹਾਂ ਸੋਚਦੇ ਨੇ, ਜਿਹੜੇ ਬਾਂਦਰ ਦਾ ਹੱਥ ਜਿਹੜਾ ਉਹ ਘੜੇ ਦੇ ਵਿੱਚ ਪਾਉਂਦਾ ਹੈ, ਛੋਟੇ ਮੂੰਹ ਵਾਲੇ, ਅਤੇ ਛੋਲਿਆਂ ਨਾਲ ਉਹਦੀ ਮੁੱਠੀ ਭਰ ਜਾਂਦੀ ਹੈ, ਅਤੇ ਉਹ ਮੁੱਠੀ ਜਦੋਂ ਭਰ ਕੇ ਉਹਨੂੰ ਬਾਹਰ ਕੱਢਣਾ ਚਾਹੁੰਦਾ ਉਹ ਨਿਕਲਦੀ ਨਹੀਂ ਹੈ। ਉਹ ਗਰੀਡੀ ਮੰਕੀ ਜਿਹੜਾ ਹੈ ਨਾ ਆਪਣੀ ਮੁੱਠ ਨੂੰ ਖੋਲ੍ਹਦਾ ਛੋਲੇ ਛੱਡਣ ਲਈ, ਅਤੇ ਉਹਨੂੰ ਆ ਕੇ ਜਿਹੜਾ ਸ਼ਿਕਾਰੀ ਉਹ ਫੜ ਲੈਂਦਾ। ਮੈਂ ਇਹ ਸਮਝਦਾ ਵੀ ਇਹ ਇੱਕ ਬਿਆਨ ਜਿਹੜਾ ਪਿਛਲੇ 2 ਦਿਨਾਂ ਦੇ ਵਿੱਚ ਦੋਨੋਂ ਪਾਸਿਓਂ ਭਾਰਤ ਔਰ ਪਾਕਿਸਤਾਨ ਵੱਲੋਂ ਜਿਹੜੀ ਬਿਆਨਬਾਜ਼ੀ ਦੀ ਇੱਕ ਨਵੀਂ ਸ਼ੁਰੂਆਤ ਦਾ ਦੌਰ ਹੈ, ਭਾਵੇਂ ਇਹਨੂੰ ਚੋਣਾਂ ਦੇ ਹਵਾਲੇ ਨਾਲ ਵੀ ਕਿਹਾ ਜਾ ਸਕਦਾ ਜੀ। ਪਾਕਿਸਤਾਨੀ ਚੀਫ ਫੌਜ ਦੇ ਮੁਖੀ ਰਹੀਲ ਸ਼ਰੀਫ ਨੇ ਪਿਛਲੇ ਦਿਨਾਂ 'ਚ ਇੱਕ ਬਿਆਨ ਦਿੱਤਾ ਔਰ ਉਹਨਾਂ ਦੇ ਮੈਂ ਐਗਜ਼ੈਕਟ ਸ਼ਬਦ ਜਿਹੜੇ ਆ ਉਹ ਦੁਹਰਾਉਣਾ ਚਾਹੁੰਦਾ ਜੀ। ਉਹਨਾਂ ਨੇ ਕਿਹਾ ਕਸ਼ਮੀਰ ਇਜ਼ ਦਾ ਜਗੂਲਰ ਵੇਨ ਆਫ ਪਾਕਿਸਤਾਨ, ਕਿ ਕਸ਼ਮੀਰ ਪਾਕਿਸਤਾਨ ਦੀ ਸ਼ਾਹਰਾਗ ਹੈ ਜੀ। The resolution of the Kashmir issue should be in accordance with the wishes and aspirations of Kashmiris. ਕਸ਼ਮੀਰ ਮਸਲੇ ਦਾ ਹੱਲ ਕਸ਼ਮੀਰੀ ਲੋਕਾਂ ਦੀਆਂ ਭਾਵਨਾਵਾਂ ਅਤੇ ਰਾਜਸੀ ਉਮੰਗਾਂ ਦੇ ਮੁਤਾਬਕ ਹੋਣਾ ਚਾਹੀਦਾ and in line with United Nations Security Council resolutions ਔਰ United Nations ਸੁਰੱਖਿਆ ਕੌਂਸਲ ਦੇ ਵੱਲੋਂ ਪਾਸ ਮਤਿਆਂ ਦੀ ਰੌਸ਼ਨੀ ਵਿੱਚ ਕਸ਼ਮੀਰ ਮਸਲੇ ਦਾ ਹੱਲ ਹੋਣਾ ਚਾਹੀਦਾ ਜੀ। Matchless sacrifices offered by Kashmiris will not go in vain, ਕਿ ਜਿਹੜੀਆਂ ਬਹੁਤ ਅਦੁੱਤੀ ਕੁਰਬਾਨੀਆਂ ਨੇ ਕਸ਼ਮੀਰੀਆਂ ਵੱਲੋਂ ਕੀਤੀਆਂ ਹੋਈਆਂ ਉਹ ਵਿਅਰਥ ਵਿੱਚ ਨਹੀਂ ਜਾਣਗੀਆਂ। The resolution of the Kashmir issue is indispensable for lasting peace in the region, ਕਿ ਇਸ ਖਿੱਤੇ ਦੇ ਵਿੱਚ ਹਮੇਸ਼ਾ ਜਾਂ ਸਦੀਵੀ ਸ਼ਾਂਤੀ ਦੇ ਲਈ ਕਸ਼ਮੀਰ ਮੁੱਦਾ ਜਿਹੜਾ ਹੈ ਉਹ ਮੁੱਖ ਹੈ ਜਾਂ ਸੈਂਟਰਲ ਹੈ, ਇਹਦੇ ਬਿਨਾਂ ਖਿੱਤੇ 'ਚ ਸ਼ਾਂਤੀ ਨਹੀਂ ਹੋ ਸਕਦੀ ਜੀ। ਪਾਕਿਸਤਾਨ ਆਰਮੀ ਇਜ਼ ਇਨ ਫੇਵਰ ਆਫ ਪੀਸ, ਪਾਕਿਸਤਾਨ ਦੀ ਫੌਜ ਸ਼ਾਂਤੀ ਦੇ ਹੱਕ ਵਿੱਚ ਹੈ ਜੀ, ਬਟ ਇਜ਼ ਆਲਵੇਜ਼ ਰੈਡੀ ਟੂ ਰਿਸਪੌਂਡ ਟੂ ਐਨੀ ਐਗਰੈਸ਼ਨ ਇਨ ਏ ਬੈਫਟਿੰਗ ਮੈਨਰ। ਪਰ ਜੇ ਕੋਈ ਵੀ ਹਮਲਾ ਜਿਹੜਾ ਉਹ ਹੁੰਦਾ ਤੇ ਉਸ ਹਮਲੇ ਦਾ ਜਵਾਬ ਦੇਣ ਦੇ ਸਮਰੱਥ ਹੈ। ਹੁਣ ਇਹ ਪਾਕਿਸਤਾਨ ਦੇ ਫੌਜੀ ਚੀਫ ਜਨਰਲ ਰਹੀਲ ਸ਼ਰੀਫ ਦਾ ਬਿਆਨ ਹੈ ਜੀ। ਹੁਣ ਜੇ ਇਹਨੂੰ ਕੋਈ ਵੀ ਯੂਰਪੀਅਨ ਜਾਂ ਕੋਈ ਵੀ ਇੰਡੀਪੈਂਡੈਂਟ ਮਾਈਂਡਡ ਬੰਦਾ ਦੇਖਦਾ ਹੈ ਤੇ ਉਹਨੂੰ ਨਹੀਂ ਲੱਗੇਗਾ ਕਿ ਇਸ ਦੇ ਵਿੱਚ ਕੋਈ ਭੜਕਾਟ ਹੈ। ਇਹ ਉਹੀ ਪੋਜੀਸ਼ਨ ਹੈ ਪਾਕਿਸਤਾਨ ਦੀ ਜਿਹੜੀ ਕਿ ਪਿਛਲੇ ਲਗਭਗ 64-65 ਸਾਲ ਤੋਂ ਹੈ, ਕਿਉਂਕਿ 1950 'ਚ ਹੀ ਕਸ਼ਮੀਰ ਦਾ ਮੁੱਦਾ ਜਿਹਦੇ 'ਤੇ ਦੋਨਾਂ ਦਾ ਕਲੇਮ ਹੈ, ਇੰਡੀਆ ਔਰ ਪਾਕਿਸਤਾਨ ਦਾ, ਲਗਭਗ 1/3 ਪਾਕਿਸਤਾਨ ਦੇ ਕਬਜ਼ੇ 'ਚ ਹੈ, 2/3 ਭਾਰਤ ਕੋਲ ਹੈ। ਭਾਰਤ ਇਸ ਕੇਸ ਨੂੰ ਯੂਨਾਈਟਿਡ ਨੇਸ਼ਨ ਸੁਰੱਖਿਆ ਕੌਂਸਲ 'ਚ ਲੈ ਕੇ ਗਿਆ। ਯੂਨਾਈਟਿਡ ਨੇਸ਼ਨ ਸੁਰੱਖਿਆ ਕੌਂਸਲ ਦੇ 16-17 ਮਤੇ ਨੇ
ਜਿਨ੍ਹਾਂ ਦੇ ਵਿੱਚ ਕਿਹਾ ਗਿਆ ਕਿ ਕਸ਼ਮੀਰੀਆਂ ਨੂੰ ਪੁੱਛਿਆ ਜਾਏਗਾ ਕਿ ਉਹ ਕੀ ਚਾਹੁੰਦੇ ਨੇ, ਭਾਰਤ ਨਾਲ ਜਾਣਾ ਚਾਹੁੰਦੇ ਨੇ ਕਿ ਪਾਕਿਸਤਾਨ ਨਾਲ ਜਾਣਾ ਚਾਹੁੰਦੇ ਨੇ ਜੀ। ਫਿਰ ਇਸ ਮੁੱਦੇ ਦੇ ਉੱਤੇ 48 ਦੇ ਵਿੱਚ ਵੀ ਜੰਗ ਹੋਈ, 65 ਦੇ ਵਿੱਚ ਵੀ ਹੋਈ, 71 ਦੇ ਵਿੱਚ ਵੀ ਹੋਈ। ਕਾਰਗਲ ਜਿਹੜਾ ਉਹ ਕਸ਼ਮੀਰ ਦਾ ਹੀ ਹਿੱਸਾ ਹੈ, ਲਦਾਖ ਰੀਜਨ ਦੇ ਨੇੜੇ, ਜੀ ਉਹਦੇ 'ਚ 1998-99 'ਚ ਹੋਈ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਟਰਨੈਸ਼ਨਲੀ ਕਸ਼ਮੀਰ ਡਿਸਪਿਊਟਡ ਏਰੀਆ, ਡਿਸਪਿਊਟਡ ਦਾ ਮਤਲਬ ਹੈ ਝਗੜੇ ਵਾਲਾ ਇਸ਼ੂ ਹੈ ਜੀ। ਅਮਰੀਕਾ ਦੇ ਸਪੋਕਸਮੈਨ ਨੇ ਵੀ ਅਜੇ ਕੱਲ੍ਹ ਹੀ ਕਿਹਾ, ਜਦੋਂ ਉਹਨੂੰ ਪੁੱਛਿਆ ਕਿ ਜੇ ਤੁਸੀਂ ਮੀਡੀਏਸ਼ਨ ਕਰੋਗੇ, ਕਿ ਆਪਸ ਵਿੱਚ ਵਿਚੋਲਗੀ ਕਰੋਗੇ ਇੰਡੀਆ ਪਾਕਿਸਤਾਨ, ਉਹਨੇ ਕਿਹਾ ਜੀ ਅਸੀਂ ਜੇ ਭਾਰਤ ਚਾਹੇਗਾ ਫੇਰ ਹੀ ਕਰਾਂਗੇ। ਇਹਦਾ ਮਤਲਬ ਕੋਈ ਮੁੱਦਾ ਹੈ ਤਾਂ ਹੀ ਵਿਚੋਲਗੀ ਕੀਤੀ ਜਾਂਦੀ ਹੈ। ਇਹ ਤਾਂ ਤੁਸੀਂ ਕਹੋ ਜੀ ਇਸ਼ੂ ਹੀ ਕੋਈ ਨਹੀਂ ਹੈ, ਨਹੀਂ ਜੇ ਇਸ਼ੂ ਨਹੀਂ ਸੀ ਤਾਂ ਤੁਸੀਂ ਕਿਉਂ ਆਏ ਸੀ ਸੁਰੱਖਿਆ ਕੌਂਸਲ। ਪਰ ਹੁਣ ਇਸ ਇੱਕ ਜਿਹੜਾ ਕਿ ਫੌਜੀ ਚੀਫ ਦਾ ਬਿਲਕੁਲ ਇਨ ਲਾਈਨ ਬਿਆਨ ਹੈ ਕਿ ਬਈ ਕਸ਼ਮੀਰੀ ਲੋਕਾਂ ਦੀਆਂ ਉਮੰਗਾਂ ਦੇ ਮੁਤਾਬਕ ਫੈਸਲਾ ਕਰੋ, ਇਹੀ ਸੁਰੱਖਿਆ ਕੌਂਸਲ ਦੇ ਮਤੇ ਨੇ। ਹੁਣ ਤੁਸੀਂ ਭਾਰਤ ਦੇ ਜਿਹੜੇ ਨੇ ਰਿਐਕਸ਼ਨਸ ਦੇਖੋ ਸਰਕਾਰੀ ਹਲਕਿਆਂ ਦੇ। ਹੁਣ ਇਸ ਮਾਮਲੇ ਦੇ ਵਿੱਚ ਕਾਂਗਰਸ ਦੀ ਹਕੂਮਤ ਹੈ, ਮਨਮੋਹਨ ਸਿੰਘ ਪ੍ਰਧਾਨ ਮੰਤਰੀ ਹੈ। ਹੁਣ ਇਸ ਦੇ ਉੱਤੇ ਫਾਈਨੈਂਸ ਮਿਨਿਸਟਰ ਪੀ ਚਿਦੰਬਰਮ ਜਿਹੜਾ ਉਹ ਇਹ ਬਿਆਨ ਦਿੰਦਾ ਹੈ, ਕਸ਼ਮੀਰ ਵਾਜ਼ ਐਂਡ ਵਿਲ ਬੀ ਇੰਡੀਆਜ਼ ਇੰਟੈਗਰਲ ਪਾਰਟ, ਕਿ ਬਈ ਇਹ ਭਾਰਤ ਦਾ ਅਟੁੱਟ ਅੰਗ ਹੈ ਤੇ ਰਹੇਗਾ ਵੀ ਹਮੇਸ਼ਾ ਹੀ। ਜੀ ਅੱਛਾ, ਫਿਰ ਹੁਣ ਉਹ ਕਹਿੰਦੇ ਕਿ ਬਈ ਉਹਨੇ ਇਹੀ ਗੱਲ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰ ਮਨੀਸ਼ ਤਿਵਾੜੀ ਕਹਿੰਦਾ, in fact the real issue is that Pakistan is in illegal occupation of large parts of Jammu and Kashmir, ਕਿ ਜੀ ਪਾਕਿਸਤਾਨ ਜਿਹੜਾ ਉਹਨੇ ਕਸ਼ਮੀਰ ਦੇ ਬਹੁਤ ਸਾਰੇ ਹਿੱਸੇ ਨੂੰ ਗੈਰ ਕਾਨੂੰਨੀ ਤੌਰ ਤੇ ਆਪਣੇ ਕਬਜ਼ੇ 'ਚ ਕੀਤਾ ਹੋਇਆ। ਔਰ ਬੀਜੇਪੀ ਸਪੋਕਸਮੈਨ ਤਾਂ ਪਹਿਲਾਂ ਹੀ ਨਰਿੰਦਰ ਮੋਦੀ ਜਿਹੜਾ ਉਹ ਇਹ ਕਹਿ ਚੁੱਕਾ ਜੀ ਸਾਡੀ ਗਵਰਨਮੈਂਟ ਬਣੀ ਅਸੀਂ ਇਬਰਾਹਿਮ ਦਾਊਦ ਨੂੰ ਲੈ ਕੇ ਆਵਾਂਗੇ, ਔਰ ਚੌਧਰੀ ਨਿਸਾਰ ਅਲੀ ਜਿਹੜੇ ਉਹਨਾਂ ਦੇ ਇੰਟੀਰੀਅਰ ਮਿਨਿਸਟਰ ਨੇ ਉਹਨਾਂ ਨੇ ਇਸ ਨੂੰ ਅਪੋਜ਼ ਵੀ ਕੀਤਾ। ਹੁਣ ਜਿਹੜਾ ਪੀ ਚਿਦੰਬਰਮ ਦੀ ਦੂਸਰੀ ਗੱਲ ਹੈ ਉਹਦੇ 'ਚ ਉਹ ਕਹਿੰਦਾ ਹੈ ਕਿ ਵੀ ਟਰਮਿੰਗ ਦਾ ਕਸ਼ਮੀਰ ਵੈਲੀ ਐਨ inalienable and integral part of India, leaders on both sides junked the Pakistan Army chief's claim that Kashmir was Islamabad's jugular vein, ਕਿ ਜੀ ਉਹਨਾਂ ਨੇ ਦੋਨੋਂ ਹੀ ਪਾਰਟੀਆਂ ਨੇ, ਕਾਂਗਰਸ ਔਰ ਬੀਜੇਪੀ ਨੇ, ਉਹਨਾਂ ਨੇ ਟਰੈਸ਼ ਕੀਤਾ ਹੈ ਪਾਕਿਸਤਾਨੀ ਫੌਜੀ ਚੀਫ ਦਾ ਬਿਆਨ ਕਿ ਜਿਹੜਾ ਕਸ਼ਮੀਰ ਦਾ ਹੱਲ ਹੋਣਾ ਚਾਹੀਦਾ ਕਿਉਂਕਿ ਕਸ਼ਮੀਰ ਜਿਹੜਾ ਉਹ ਭਾਰਤ ਦਾ ਅਟੁੱਟ ਅੰਗ ਹੈ। ਜੀ ਹੁਣ ਤੁਸੀਂ ਜੇ ਜਿਵੇਂ ਮੈਂ ਵੱਡੇ ਭਰਾ ਤੋਂ ਗੱਲ ਸ਼ੁਰੂ ਕੀਤੀ ਸੀ, ਜੇ ਬਿਗ ਬ੍ਰਦਰ ਇੰਡੀਆ ਉਸ ਖਿੱਤੇ 'ਚ ਹੈ, ਇੱਕ ਇਸ਼ੂ ਹੈ ਜਿਹਨੂੰ ਕੋਈ ਡਿਨਾਈ ਨਹੀਂ ਕਰ ਸਕਦਾ। ਔਰ ਜਦੋਂ ਦੁਨੀਆ ਦੇ ਵੀ ਨਕਸ਼ੇ ਬਣਦੇ ਨੇ ਕਸ਼ਮੀਰ ਨੂੰ ਡਿਸਪਿਊਟਡ ਟੈਰੀਟਰੀ ਦਿਖਾਇਆ ਜਾਂਦਾ ਹੈ, ਕਸ਼ਮੀਰ ਨੂੰ ਨਾ ਭਾਰਤ ਵੱਲ ਦਿਖਾਇਆ ਜਾਂਦਾ ਨਾ ਪਾਕਿਸਤਾਨ ਵੱਲ ਦਿਖਾਇਆ ਜਾਂਦਾ। ਔਰ ਜਿਹੜਾ ਪਾਕਿਸਤਾਨ ਦੇ ਕਬਜ਼ੇ 'ਚ ਕਸ਼ਮੀਰ ਹੈ ਉਹਨੂੰ ਉਹ ਆਜ਼ਾਦ ਕਸ਼ਮੀਰ ਕਹਿੰਦੇ ਨੇ, ਉਹ ਪਾਕਿਸਤਾਨ ਦੇ ਸੂਬਿਆਂ 'ਚ ਨਹੀਂ ਹੈ। ਉਸ ਦਾ ਜਿਹੜਾ ਮੁਖੀ ਹੈ ਉਹਨੂੰ ਪ੍ਰਾਈਮ ਮਿਨਿਸਟਰ ਕਿਹਾ ਜਾਂਦਾ ਹੈ, ਉਹਨਾਂ ਦੀ ਆਪਣੀ ਪਾਰਲੀਮੈਂਟ ਹੈ, ਆਪਣੀ ਅਸੈਂਬਲੀ ਹੈ, ਬੇਸ਼ੱਕ ਪਾਰਟ ਆਫ ਪਾਕਿਸਤਾਨ ਹੈ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨੀ ਫੌਜ ਦਾ ਦਖਲ ਹੈ। ਪਰ ਘੱਟੋ ਘੱਟ ਉਹਨਾਂ ਨੇ ਟੈਕਨੀਕਲੀ ਤਾਂ ਆਪਣੇ ਆਪ ਨੂੰ ਇਹ ਦੁਨੀਆ 'ਚ ਦਿਖਾਇਆ ਹੋਇਆ ਕਿ ਵੀ ਅਸੀਂ ਕਸ਼ਮੀਰ ਨੂੰ ਆਜ਼ਾਦ ਮੰਨਦੇ ਹਾਂ, ਅਸੀਂ ਆਪਣੇ 4 ਸੂਬਿਆਂ ਦਾ ਹਿੱਸਾ ਨਹੀਂ ਬਣਾਇਆ। ਹੁਣ ਕਸ਼ਮੀਰ ਦੇ ਪਾਕਿਸਤਾਨ ਦੇ ਮੁੱਖ 4 ਸੂਬੇ ਨੇ, ਪੰਜਾਬ ਹੈ, ਸਿੰਧ ਹੈ, ਖੈਬਰ ਪਖਤੂਨਵਾ ਹੈ ਔਰ ਬਲੋਚਿਸਤਾਨ। ਉਹਨਾਂ ਨੇ ਇਹ ਤਾਂ ਨਹੀਂ ਕਿਹਾ ਵੀ ਕਸ਼ਮੀਰ ਸਾਡਾ 5ਵਾਂ ਸੂਬਾ ਹੈ, ਹਾਲਾਂਕਿ ਪਾਕਿਸਤਾਨ 'ਚ ਇੱਕ ਮੰਗ ਰਹੀ ਹੈ ਕਿ ਇਹਨੂੰ ਗੱਲ ਨੂੰ ਮੁਕਾਓ, ਪਰ ਉਹ ਫਿਰ ਵੀ ਸਮਝਦੇ ਨੇ ਕਿ ਬਈ ਇੰਟਰਨੈਸ਼ਨਲੀ ਡਿਸਪਿਊਟਡ ਟੈਰੀਟਰੀ ਹੈ ਔਰ ਇੱਥੇ ਅਲਟੀਮੇਟਲੀ ਜਿਹੜਾ ਹੈ ਉਹ ਪਲੇਬਿਸਾਈਡ ਰਾਏਸ਼ੁਮਾਰੀ ਹੋਏਗੀ, ਲੋਕ ਡਿਸਾਈਡ ਕਰਨਗੇ ਕਿ ਕਿੱਧਰ ਨੂੰ ਜਾਣਾ ਹੈ। ਪਰ ਮੈਂ ਭਾਰਤੀ ਹਾਕਮਾਂ ਦੇ ਲਿਹਾਜ਼ ਨਾਲ ਦੇਖਦਾ ਹਾਂ ਕਿ 21ਵੀਂ ਸਦੀ 'ਚ ਦੁਨੀਆ ਪਹੁੰਚ ਗਈ ਹੈ ਜਿੱਥੇ ਲੋਕ ਥੋੜੀ ਬਹੁਤ ਵੀ ਮੰਗ ਕਰਦੇ ਨੇ। ਹੁਣ ਸਕਾਟਲੈਂਡ ਦਾ ਇਸ਼ੂ ਤਾਂ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ 'ਚ ਨਹੀਂ ਹੈ, ਸਕਾਟਲੈਂਡ 400 ਸਾਲ ਤੋਂ ਇੰਗਲੈਂਡ ਦਾ ਹਿੱਸਾ ਹੈ। ਲੇਕਿਨ ਜੇ ਸਕਾਟਲੈਂਡ ਦੇ ਲੋਕਾਂ ਨੇ ਮੰਗ ਕੀਤੀ ਕਿ ਜੀ ਸਾਡੇ ਤੋਂ ਪੁੱਛਿਆ ਜਾਏ ਵੀ ਅਸੀਂ ਇੰਗਲੈਂਡ ਨਾਲ ਰਹਿਣਾ ਚਾਹੁੰਦੇ ਹਾਂ ਕਿ ਅਸੀਂ ਅਲੱਗ ਦੇਸ਼ ਹੋਣਾ ਚਾਹੁੰਦੇ ਹਾਂ, ਤੇ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਨੇ ਡੇਵਿਡ ਕੈਮਰੋਨ ਨੇ ਕਰੰਟ ਜਿਹੜਾ ਹੈ ਉਹਨਾਂ ਨੇ ਸਮਝੌਤਾ ਕੀਤਾ ਉਹਨਾਂ ਦੇ ਫਸਟ ਮਿਨਿਸਟਰ ਦੇ ਨਾਲ ਜਿਹੜਾ ਸਕਾਟਲੈਂਡ ਦਾ ਕਿ ਜੀ ਸਤੰਬਰ ਮਹੀਨੇ ਦੇ ਵਿੱਚ ਸਕਾਟਲੈਂਡ ਦੇ ਵਿੱਚ ਰਾਏਸ਼ੁਮਾਰੀ ਹੋਏਗੀ, ਪਲੇਬਿਸਾਈਟ ਹੋਏਗਾ, ਸਕਾਟਲੈਂਡ ਦੇ ਲੋਕ ਫੈਸਲਾ ਕਰਨਗੇ ਕਿ ਉਹਨਾਂ ਨੇ ਅਲੱਗ ਦੇਸ਼ ਬਣਨਾ ਜਾਂ ਉਹਨਾਂ ਨੇ ਇੰਗਲੈਂਡ ਦਾ ਹਿੱਸਾ ਰਹਿਣਾ। 400 ਸਾਲ ਹਿੱਸਾ ਰਹਿਣ ਦੇ ਬਾਵਜੂਦ ਉੱਥੇ ਕੋਈ ਹਥਿਆਰਬੰਦ ਸੰਘਰਸ਼ ਨਹੀਂ ਚੱਲ ਰਿਹਾ ਹੈ, ਕੋਈ ਸਕਾਟਲੈਂਡ 'ਚ ਬੰਬ ਨਹੀਂ ਫਟ ਰਿਹਾ ਹੈ, ਕੋਈ ਉਹ ਫੌਜ ਨਹੀਂ ਉਹਨਾਂ ਦੀ ਲੜ ਰਹੀ ਇੰਗਲੈਂਡ ਦੀ ਫੌਜ ਦੇ ਨਾਲ। ਇਹਦੇ ਬਾਵਜੂਦ ਉਹਨਾਂ ਨੇ ਕਿਹਾ ਜੇ ਲੋਕ ਨਹੀਂ ਰਹਿਣਾ ਚਾਹੁੰਦੇ ਤਾਂ ਠੀਕ ਹੈ, ਲੋਕਾਂ ਨੂੰ ਪੁੱਛ ਲਓ ਕਿ ਰਹਿਣਾ ਚਾਹੁੰਦੇ ਨੇ ਕਿ ਨਹੀਂ। ਸੋ ਅਸੀਂ ਸਮਝਦੇ ਹਾਂ ਵੀ ਪੰਜਾਬ ਦੇ ਵਿੱਚ ਜੇ ਸਿੱਖਾਂ ਨੇ ਇਹ ਮੰਗ ਕੀਤੀ ਕਿ ਭਾਈ
ਸਾਨੂੰ ਅਨੰਦਪੁਰ ਦਾ ਮਤਾ ਦਿਓ, ਤੇ ਇਹਨਾਂ ਨੇ ਟੈਂਕਾਂ ਤੋਪਾਂ ਦੇ ਨਾਲ ਆ ਕੇ ਸਾਡਾ ਸਭ ਤੋਂ ਮੁਕੱਦਸ ਥਾਂ ਅਕਾਲ ਤਖਤ ਸਾਹਿਬ ਹਰਿਮੰਦਰ ਸਾਹਿਬ ਨੂੰ ਜਿਹੜਾ ਹਮਲੇ ਦਾ ਸ਼ਿਕਾਰ ਬਣਾਇਆ। 1 ਲੱਖ ਤੋਂ ਜ਼ਿਆਦਾ, ਲੱਖ 1.5 ਲੱਖ ਨੌਜਵਾਨ ਮਾਰ ਦਿੱਤੇ। ਨਾਗਾਲੈਂਡ ਦੇ ਵਿੱਚ ਵੀ ਇਹੀ ਗੱਲ ਹੈ, ਕਿਉਂਕਿ ਨਾਗਿਆਂ ਦਾ ਕੇਸ ਵੀ ਸਿੱਖਾਂ ਵਾਂਗ ਸੀ। 1947 'ਚ ਗਾਂਧੀ ਨਹਿਰੂ ਨੇ ਇਹੋ ਜਿਹੇ ਇਕਰਾਰ ਉਹਨਾਂ ਨਾਲ ਕੀਤੇ ਸੀ ਜੋ ਜੇ ਸਿੱਖਾਂ ਨਾਲ ਕੀਤੇ। ਤੇ ਜੇ ਨਾਗਿਆਂ ਨੇ ਆਪਣੀ ਆਜ਼ਾਦੀ ਦੀ ਗੱਲ ਕੀਤੀ ਤੇ ਇਹਨਾਂ ਨੇ ਜਿਹੜੇ ਨੇ ਲੱਖ 1.5 ਲੱਖ ਨਾਗਾ ਜਿਹੜਾ ਪਿਛਲੇ 50 ਸਾਲ 'ਚ ਮਾਰੇ, ਅੱਜ ਵੀ ਨਾਗਿਆਂ ਦੇ ਨਾਲ ਗੱਲਬਾਤ ਵੀ ਕਰ ਰਹੇ ਨੇ, ਕੋਈ ਹੱਲ ਤੇ ਵੀ ਨਹੀਂ ਪਹੁੰਚਦੇ। ਸੋ ਅਸੀਂ ਸਮਝਦੇ ਹਾਂ ਵੀ ਇਸ ਕਿਸਮ ਦੀਆਂ ਥਰਡ ਰੇਟ ਪਾਵਰਸ, ਜਿਨ੍ਹਾਂ ਦੇ ਵਿੱਚ ਨਾ ਵੱਡਾ ਜਿਹਨੂੰ ਕਹਿੰਦੇ ਨੇ ਆਊਟ ਆਫ ਬਾਕਸ ਚੋਂ ਨਿਕਲ ਕੇ ਨਾ ਕੋਈ ਫੈਸਲਾ ਕਰਨ ਦੀ ਹਿੰਮਤ ਹੈ, ਨਾ ਉਹਨਾਂ ਦੇ ਵਿੱਚ ਇਮਾਨਦਾਰੀ ਹੈ, ਔਰ ਨਾ ਫਿਰ ਕਰੇਜ ਹੈ। ਹੁਣ ਇਹ ਕਹਿ ਰਹੇ ਨੇ ਜੀ, ਇਸੇ ਹੀ ਖਬਰ ਦੇ ਵਿੱਚ ਸੀ ਕਿ ਜੀ ਭਾਰਤ ਦੀ ਪਾਰਲੀਮੈਂਟ ਨੇ ਪਾਸ ਕੀਤਾ ਹੋਇਆ ਹੈ ਯੂਨੈਨਿਮਸਲੀ ਕਿ ਕਸ਼ਮੀਰ ਜਿਹੜਾ ਹੈ ਉਹ ਅਟੁੱਟ ਅੰਗ ਹੈ ਭਾਰਤ ਦਾ, ਔਰ ਇਹ ਕਿਸੇ ਤਰ੍ਹਾਂ ਆਰਡਰ ਨਹੀਂ ਹੋ ਸਕਦਾ। ਤੇ ਇਹਨਾਂ ਨੂੰ ਇਹ ਭੁੱਲ ਜਾਂਦਾ ਹੈ ਕਿ ਭਾਰਤ ਦੀ ਪਾਰਲੀਮੈਂਟ ਨੇ ਯੂਨੈਨਿਮਸਲੀ ਪਾਸ ਕੀਤਾ ਹੈ ਕਿ 1962 'ਚ ਜਿਹੜੀ 70,000 ਵਰਗ ਮੀਲ ਟੈਰੀਟਰੀ ਚੀਨ ਨੇ ਖੋਈ ਹੈ ਭਾਰਤ ਨੂੰ ਜੁੱਤੀਆਂ ਮਾਰ ਕੇ, ਕਿ ਉਹ ਅਸੀਂ ਵਾਪਸ ਲੈਣੀ ਹੈ। ਉਹਨਾਂ ਦੇ ਯੂਨੈਨਿਮਸ ਮਤੇ ਨੇ ਕਿ ਜੀ ਉਦੋਂ ਤੱਕ ਅਸੀਂ ਚੈਨ ਨਾਲ ਨਹੀਂ ਬੈਠਾਂਗੇ, ਭਾਰਤ ਮਾਤਾ ਦੇ ਅਸੀਂ ਸਪੂਤ ਨਹੀਂ ਹੈਗੇ ਜੇ ਅਸੀਂ ਇਹ 70,000 ਸਕੁਅਰ ਮਾਈਲ ਟੈਰੀਟਰੀ ਨਾ ਲਈਏ। ਉਹਦਾ ਤਾਂ ਨਾਂ ਨਹੀਂ ਲੈਂਦੇ ਹੁਣ ਜੀ। ਉਹਨਾਂ ਨੂੰ ਕਹੋ ਜੀ ਲੈ ਲਓ, ਫਿਰ ਇਕੱਲਾ ਜੰਮੂ ਕਸ਼ਮੀਰ ਉਹੀ ਨਹੀਂ 70,000, ਜੰਮੂ ਕਸ਼ਮੀਰ ਦਾ ਲਗਭਗ 15-20% ਹਿੱਸਾ ਚੀਨ ਦੇ ਕੋਲ ਹੈ, ਜਿਹੜਾ ਕਿ ਜ਼ੁਲਫਿਕਾਰ ਅਲੀ ਭੁੱਟੋ ਨੇ ਜਦੋਂ ਇਹ ਕੋਰਾਖਰਮ ਰੋਡ ਬਣਾਈ ਹੈ, ਐਗਰੀਮੈਂਟ ਕੀਤਾ ਉਹਨਾਂ ਦੇ ਨਾਲ, ਦਿੱਤਾ ਹੈ ਜਿਹੜਾ ਕੋਈ ਲੈਣ ਦੇਣ ਕੀਤਾ, ਉਹਦਾ ਕਦੇ ਨਾਂ ਨਹੀਂ ਲੈਂਦੇ ਕਿ ਅਸੀਂ ਚੀਨ ਤੋਂ ਕਸ਼ਮੀਰ ਖੋਵਾਂਗੇ ਜੀ। ਤੁਸੀਂ ਸਮਝਦੇ ਹਾਂ ਵੀ ਥਰਡ ਰੇਟ ਪਾਵਰ, ਥਰਡ ਰੇਟ ਲੋਕ, ਔਰ ਜੇ ਇਹ ਇਮਾਨਦਾਰੀ ਦੇ ਨਾਲ ਇਸ ਮਸਲੇ ਦਾ ਹੱਲ ਕਰਨਾ ਚਾਹੁੰਦੇ ਅਟਲ ਬਿਹਾਰੀ ਵਾਜਪਾਈ ਦੇ ਵੇਲੇ, ਉਸ ਤੋਂ ਬਾਅਦ ਵੀ ਇਸ ਕਿਸਮ ਦੇ ਮੌਕੇ ਆਏ। ਮਨਮੋਹਨ ਸਿੰਘ ਨੇ ਤਾਂ ਕੋਈ ਇਹਦੇ ਤੇ ਬਹੁਤਾ ਇਨੀਸ਼ੀਏਟਿਵ ਨਹੀਂ ਲਿਆ ਜੀ, ਪਰ ਵਾਜਪਾਈ ਦੇ ਵੇਲੇ ਇੱਕ ਸਟੇਜ ਆਈ ਸੀ ਉਸ ਦੀ ਟਰਮ ਦੇ ਵੇਲੇ ਕਿ ਮੁਸ਼ਰਫ ਜਿਹੜਾ ਉਹਨੇ 4-5 ਡਿਫਰੈਂਟ ਸੋਲੂਸ਼ਨ ਦਿੱਤੇ ਸੀ। ਉਹ ਆਇਆ ਵੀ, ਆਲਮੋਸਟ ਲੱਗਾ ਕਿ ਕੋਈ ਹੱਲ ਨਿਕਲੇਗਾ। ਐਨ 12ਵੇਂ ਆਵਰ ਦੇ ਉੱਤੇ ਆ ਕੇ RSS ਨੇ ਸਟੈਂਡ ਲਿਆ, ਅਡਵਾਨੀ ਮੁੱਕਰ ਗਿਆ ਉਸ ਤੋਂ, ਔਰ ਉਹੀ ਜਿਹੜਾ ਉਹ ਗੱਲ ਵਿੱਚ ਲਟਕ ਰਹੀ ਹੈ। ਔਰ ਠੀਕ ਕਿਹਾ ਪਾਕਿਸਤਾਨ ਦੇ ਫੌਜੀ ਚੀਫ ਨੇ ਕਿ ਵੀ ਇਹ ਸ਼ਾਹਰਾਗ ਹੈ, ਕਿਉਂਕਿ ਗੱਲ ਜੰਮੂ ਕਸ਼ਮੀਰ ਦੇ ਲੋਕਾਂ ਦੀ ਆਜ਼ਾਦੀ ਦੀ ਨਹੀਂ ਹੈ। ਪਾਕਿਸਤਾਨ ਹੁਣ ਸ਼ਾਹਰਾਗ ਕੀ ਹੁੰਦੀ ਹੈ, ਜਿਵੇਂ ਅਸੀਂ ਪੰਜਾਬ ਦੀ ਜਦੋਂ ਆਰਥਿਕਤਾ ਦੀ ਗੱਲ ਕਰਦੇ ਹਾਂ ਤੇ ਅਸੀਂ ਕਹਿੰਦੇ ਹਾਂ ਜੀ ਕਿ ਵਾਟਰ ਜਿਹੜਾ ਹੈ ਉਹ ਸਾਡੀ ਜਗਲਰ ਹੈ, ਉਹ ਸਾਡੀ ਸ਼ਾਹਰਾਗ ਹੈ, ਕਿ ਜੇ ਸਾਡੇ ਕੋਲ ਪਾਣੀ ਨਹੀਂ ਹੈ ਤੇ ਅਸੀਂ ਮਰ ਜਾਵਾਂਗੇ, ਡੈਜ਼ਰਟ ਬਣ ਜਾਏਗਾ ਪੰਜਾਬ 'ਚ, ਹੋਰ ਤਾਂ ਕੁਛ ਹੈ ਨਹੀਂ ਸਾਡੇ ਕੋਲ। ਹੁਣ ਲੋਕ ਇਹ ਭੁੱਲ ਜਾਂਦੇ ਨੇ ਕਿ ਜੰਮੂ ਕਸ਼ਮੀਰ ਦੇ ਜਿਹੜੇ ਚਨਾਬ ਔਰ ਜੇਹਲਮ ਦੋਨੋਂ ਦਰਿਆ ਨੇ, ਜਿਹੜੇ ਪਾਕਿਸਤਾਨ ਦੀ ਇਕੋਨਮੀ ਦੀ ਸ਼ਾਹਰਾਗ ਨੇ, ਉਹ ਕਸ਼ਮੀਰ 'ਚੋਂ ਨਿਕਲਦੇ ਨੇ, ਜੰਮੂ ਕਸ਼ਮੀਰ 'ਚੋਂ ਨਿਕਲਦੇ ਨੇ। ਔਰ ਇੰਡਸ ਵੈਲੀ ਟ੍ਰੀਟੀ ਦੇ ਥੱਲੇ ਭਾਰਤ ਨੇ ਉਹਦੇ ਤੇ ਹੱਕ ਮੰਨਿਆ ਹੋਇਆ ਪਾਕਿਸਤਾਨ ਦਾ। ਸਤਲੁਜ, ਬਿਆਸ, ਰਾਵੀ ਉਧਰਲੇ ਪੰਜਾਬ ਦੇ ਦਰਿਆ ਨੇ, ਚਨਾਬ, ਜੇਹਲਮ ਤੇ ਇੰਡਸ ਇਹ ਪਾਕਿਸਤਾਨ ਦੇ ਦਰਿਆ ਨੇ। ਹੁਣ ਜੇ ਕਸ਼ਮੀਰ ਜਿਹੜਾ ਹੈ ਉਸ ਦੇ ਉੱਤੇ ਪਾਕਿਸਤਾਨ ਦਾ ਹੱਕ ਪੂਰੀ ਤਰ੍ਹਾਂ ਨਹੀਂ ਬਣਦਾ, ਜਾਂ ਇੰਡੀਆ ਉੱਥੇ ਸ਼ਰਾਰਤ ਕਰਦਾ, ਤਾਂ ਉਹਨਾਂ ਦੀ ਇਕੋਨਮੀ ਤਬਾਹ ਹੋ ਜਾਂਦੀ ਹੈ। ਇਹੀ ਕੰਮ ਇਹ ਕਰਦੇ ਨੇ, ਕਦੇ ਦਰਿਆਵਾਂ 'ਚ ਹੜ੍ਹਾਂ ਵੇਲੇ ਪਾਣੀ ਛੱਡ ਦਿੰਦੇ ਨੇ, ਕਦੇ ਕੋਈ ਵੂਲਰ ਡੈਮ, ਕੋਈ ਹੋਰ ਡੈਮ ਉਹਦੇ 'ਤੇ ਬਣਾ ਕੇ ਉਹਨਾਂ ਨੂੰ ਲੁੱਟ ਰਹੇ ਨੇ। ਪਰ ਇਹਦੇ ਬਾਵਜੂਦ ਇੱਕ ਚੋਰੀ ਉੱਤੋਂ ਸੀਨਾ ਜ਼ੋਰੀ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਨੂੰ ਕੋਈ ਅਕਲ ਨਹੀਂ ਹੋਣੀ ਹੈ, ਔਰ ਇਹਨਾਂ ਨੇ ਥਰਡ ਰੇਟ ਲੋਕਾਂ ਦੀ ਤਰ੍ਹਾਂ ਹੀ ਜਿਹੜਾ ਥਰਡ ਰੇਟ ਪਾਵਰ ਹੈ, ਅਲਟੀਮੇਟਲੀ ਇਹਨਾਂ ਦਾ ਹਾਲ ਉਹੀ ਹੋਣਾ ਹੈ ਜਿਵੇਂ ਸੋਵੀਅਤ ਯੂਨੀਅਨ ਜਾਂ ਯੂਗੋਸਲਾਵੀਆ ਨੇ ਆਪਣੇ ਆਪ ਨੂੰ ਬਿਲਕੁਲ ਬਿਹੇਵ ਨਹੀਂ ਕੀਤਾ ਪਾਵਰ ਦੇ ਤੌਰ ਤੇ, ਔਰ ਫਿਰ ਕਿੱਧਰ ਨੂੰ ਜਾ ਕੇ ਉਹਨਾਂ ਦਾ ਐਂਡ ਹੋਇਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਮੁੱਦਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।